ਅਗਲੇ ਇੱਕ ਹੋਰ ਬਰਾੜ ਦੀ ਗੱਲ ਕਰ ਲੈਂਦੇ ਹਾਂ। ਉਹ ਸਿਆਸੀ ਬਰਾੜ ਨੇ, ਜਗਮੀਤ ਬਰਾੜ। ਕਹਿੰਦੇ ਜਗਮੀਤ ਬਰਾੜ ਨੂੰ ਬਰਨਾਲੇ ਦੀ ਨਾ ਹੋ ਗਈ ਤੇ ਕੈਰੋਂ ਦੀ ਹਾਂ ਹੀ ਸਮਝੀ ਜਾ ਰਹੀ ਹੈ। ਬਿਲਕੁਲ। ਜਗਮੀਤ ਬਰਾੜ ਹੋਰਾਂ ਨੂੰ ਅਕਾਲੀ ਦਲ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜੀ, ਤੇ ਜਗਮੀਤ ਬਰਾੜ ਹੋਰਾਂ ਨੇ ਲਿਖਤੀ ਜਵਾਬ ਭੇਜਤਾ ਤੇ ਉਹ ਜਵਾਬ ਤੇ ਕਹਿੰਦੇ ਤਸੱਲੀ ਨਹੀਂ ਹੋਈ ਤੇ ਇੱਧਰ ਇਹਨਾਂ ਨੇ ਆਪਣਾ ਨਵਾਂ ਅਕਾਲੀ ਦਲ ਨੇ ਨਵਾਂ ਜਥੇਬੰਦਕ ਢਾਂਚਾ ਬਣਾ ਲਿਆ ਜੀ। ਨਵੇਂ ਢਾਂਚੇ ਦੀ ਕਮੇਟੀਆਂ ਦਾ ਜਦੋਂ ਐਲਾਨ ਹੋ ਗਿਆ ਤੇ ਬਰਾੜ ਦਾ ਉਹ ਚੁਣਾਵ ਨਹੀਂ ਸੀ। ਜੀ। ਬਰਾੜ ਨੇ ਦੂਏ ਦਿਨ ਮੇਜ਼ ਲਾ ਲਏ, ਮਾਈਕ ਲਾ ਲਏ ਤੇ ਪ੍ਰੈਸ ਕਾਨਫਰੰਸ ਸ਼ੁਰੂ ਕਰ ਲਈ ਤੇ ਜੀ ਉਹਦੇ ਵਿੱਚ ਲਿਸਟ 'ਚ ਨਾਂ ਗਣਾਉਣ ਲੱਗੇ ਕਿ ਆਹ ਵੀ ਸਾਡੇ ਨਾਲ ਹੈ, ਆ ਚੱਕੋ ਜੀ ਅਲਵਿੰਦਰਪਾਲ ਸਿੰਘ ਪੱਖੋਕੇ ਵੀ ਮੇਰੇ ਨਾਲ ਹੈ, ਆ ਚੱਕੋ ਜੀ ਮਤਲਬ ਕਿ ਰਵੀਕਰਨ ਕਾਲੋਂ ਵੀ ਮੇਰੇ ਨਾਲ ਹੈ। ਸੋ ਇਹ ਨਾਮ ਉਹਨਾਂ ਨੇ ਉਜਾਗਰ ਸ਼ੁਰੂ ਕਰਤੇ। ਹੋਰ ਛੱਡੋ, ਉਹ ਕਹਿੰਦੇ ਜੀ ਆ ਬਰਨਾਲੇ ਦਾ ਮੁੰਡਾ ਵੀ ਸਾਡੇ ਨਾਲ ਹੈ ਨਾ, ਆ ਸੁੱਚਾ ਸਿੰਘ ਛੋਟੇਪੁਰ ਵੀ ਸਾਡੀ ਲਿਸਟ 'ਚ ਹੈ, ਆ ਦੇਸ਼ ਪ੍ਰਤਾਪ ਕੈਰੋਂ ਵੀ ਸਾਡੇ ਨਾਲ ਹੈ। ਸੋ ਉਹਨਾਂ ਨੇ ਉਹ ਨਾਂ ਗਣਾਤੇ ਸਾਰੇ ਕਿ ਅਸੀਂ ਇਹਨਾਂ ਨੂੰ ਵੀ ਆਪਣੀ ਕਮੇਟੀ ਦਾ ਵਿਸਤਾਰ ਕਰਦੇ ਹੋਏ ਇਹਨਾਂ ਨੂੰ ਵਿੱਚ ਸ਼ਾਮਲ ਕਰਦੇ ਹਾਂ ਜੀ। ਤੇ ਉਧਰ ਅਕਾਲੀ ਦਲ ਨੇ ਇੱਕ ਹੋਰ ਨੋਟਿਸ ਭੇਜਤਾ। ਅਨੁਸ਼ਾਸਨੀ ਕਮੇਟੀ ਮਲੂਕਾ ਜੀ ਨੇ ਇੱਕ ਹੋਰ ਚਿੱਠੀ ਭੇਜਤੀ ਕਿ ਜਗਮੀਤ ਬਰਾੜ ਜੀ ਤੁਹਾਨੂੰ ਪਹਿਲਾਂ ਵੀ ਚਿੱਠੀ ਭੇਜੀ ਸੀ, ਤੁਸੀਂ ਉਹਦਾ ਜਿਹੜਾ ਜਵਾਬ ਦਿੱਤਾ ਸੀ ਉਹਦੇ ਪਰ ਵੀ ਤਸੱਲੀ ਸੀ, ਤੁਸੀਂ ਆ ਨਵਾਂ ਕਾਰਾ ਕਰੀ ਜਾਂਦੇ। ਪਰ ਇਹ ਜਗਮੀਤ ਬਰਾੜ ਕਰ ਰਹੇ ਨੇ ਜਾਂ ਬੀਬੀ ਜਗੀਰ ਕੌਰ ਕਰ ਰਹੀ ਹੈ ਜੀ? ਇਹ ਵੱਡਾ ਇਹ ਵੱਡਾ ਸਵਾਲ ਹੈ। ਬੀਬੀ ਜਗੀਰ ਕੌਰ ਇਸ ਮੌਕੇ ਪੰਜਾਬ ਦੇ ਤੂਫਾਨੀ ਦੌਰੇ ਤੇ ਹੈ। ਉਹ ਬਿਨਾਂ ਮੀਡੀਆ ਚਾਹੇ, ਬਿਨਾਂ ਸੁਰਖੀਆਂ ਚਾਹੇ, ਬਿਨਾਂ ਕਿਸੇ ਪੱਤਰਕਾਰਾਂ ਨੂੰ ਦੱਸੇ, ਬਿਨਾਂ ਅਕਾਲੀ ਲੀਡਰਾਂ ਨੂੰ ਦੱਸੇ, ਜੀ, ਤੜਕੇ ਸਵੇਰੇ ਮਤਲਬ ਕਿ ਜਾ ਕੇ ਬੂਹਾ ਹੀ ਖੜਕਾਉਂਦੀ ਹੈ ਕਿਸੇ ਅਕਾਲੀ ਲੀਡਰ ਦਾ ਤੇ ਉਹਦੇ ਘਰੇ ਚੌਂਕੜਾ ਮਾਰ ਕੇ ਬਹਿ ਜਾਂਦੀ ਹੈ ਕਿ ਚੱਲ ਭਰਾ ਕਰ ਲਾ ਤਿਆਰੀ, ਮੋਰਚਾ ਦੁਬਾਰਾ ਲਾਉਣਾ ਪੈਣਾ, ਆਪਾਂ ਨੂੰ ਤਾਂ ਅਕਾਲੀ ਦਲ ਬਚਾਉਣ ਲਈ ਮੋਰਚਾ ਲਾਉਣਾ ਹੁਣ। ਅੱਛਾ, ਵਾਹ। ਸੋ ਬੀਬੀ ਦਾ ਇਹ ਪੈਂਤੜਾ ਕੰਮ ਆ ਰਿਹਾ ਔਰ ਇਸ ਗੱਲ ਨੇ ਅਕਾਲੀ ਦਲ ਨੂੰ ਫਿਕਰਮੰਦੀ 'ਚ ਪਾ ਦਿੱਤਾ। ਇਹ ਤੋਂ ਵੱਡੀ ਫਿਕਰਮੰਦੀ ਹੋਰ ਕੀ ਹੋਏਗੀ ਜੀ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਜਿਨ੍ਹਾਂ ਨੇ ਬੀਬੀ ਜਗੀਰ ਕੌਰ ਨੂੰ ਵੋਟਾਂ ਪਾਈਆਂ 20-22 ਬੰਦਿਆਂ ਨੇ, ਇਹਨਾਂ ਦੇ ਕੰਨੀਓ ਉਹਨਾਂ ਦਾ ਨਾਂ ਤੱਕ ਨਹੀਂ ਬੋਲ ਸਕੀ, ਉਹਨਾਂ ਨੂੰ ਕਾਰਨ ਦੱਸੋ ਨੋਟਿਸ ਤੱਕ ਨਹੀਂ ਭੇਜ ਸਕੀ, ਉਹਨਾਂ ਨੂੰ ਸਵਾਲ ਤੱਕ ਨਹੀਂ ਪੁੱਛ ਸਕੀ। ਮਸਲਾ ਕੀ ਆ ਕਿ ਬੀਬੀ ਜਗੀਰ ਕੌਰ ਦੇ ਆਪਣੇ ਵਿਵਾਦ ਵੀ ਨੇ, ਉਹ ਕੁੜੀ ਵਾਲਾ ਮਾਮਲਾ ਵੀ ਉਹਦੇ ਮੂਹਰੇ ਵੱਡੀ ਚੁਣੌਤੀ ਬਣ ਕੇ ਖੜਾ ਹੋ ਜਾਂਦਾ ਉਹਦਾ ਸਵਾਲ। ਪਰ ਇੱਕ ਪਹਿਲੂ ਇਹ ਵੀ ਰਿਹਾ ਕਿ ਬੀਬੀ ਜਗੀਰ ਕੌਰ ਜਦੋਂ ਪ੍ਰਧਾਨ ਬਣੀ ਸੀ ਤਦ ਬੀਬੀ ਜਗੀਰ ਕੌਰ ਕਹਿੰਦੇ ਕਿ ਜਿਹੜੇ ਵਿਰੋਧੀ SGPC ਦੇ ਮੈਂਬਰ ਸੀ ਉਹਨਾਂ ਦੇ ਖੇਤਰਾਂ ਦੇ ਵਿੱਚ ਸਕੂਲ ਕਾਲਜ ਜਾਂ ਉਹਨਾਂ ਦੇ ਖੇਤਰਾਂ ਦੇ ਕੰਮ ਗੁਰਦੁਆਰਿਆਂ ਨਾਲ ਸੰਬੰਧਿਤ ਉਹ ਵੀ ਉਸੇ ਤਰ੍ਹਾਂ ਕਰਦੀ ਸੀ ਜਿਵੇਂ ਅਕਾਲੀ ਦਲ ਦੇ ਮੈਂਬਰਾਂ ਦੇ। ਇਹ ਤੋਂ ਬਾਅਦ ਔਖੇ ਹੋ ਜਾਂਦੇ ਸੀ ਕਿ ਬੀਬੀ ਆਹ ਕੀ ਕਰੀ ਜਾਂਦੀ ਆ ਤੂੰ। ਉਹ ਕਹਿੰਦੀ ਭਾਈ ਹੈ ਤਾਂ ਆਪਣੀ ਨੇ ਜੀ, ਕੋਈ ਗੱਲ ਨਹੀਂ, ਜੇ ਉਧਰਲੇ ਪਾਸੇ ਬੈਠੇ ਨੇ ਤਾਂ ਕੀ ਹੋ ਗਿਆ, ਬਰਾਬਰ ਦੇ ਹੱਕਦਾਰ ਨੇ, ਕੋਈ ਨਾ ਕੱਲ ਨੂੰ ਇੱਧਰ ਆ ਜਾਣਗੇ। ਉਹ ਕੀਤੀ ਨਿਸ਼ਕਾਮ ਸੇਵਾ ਸ਼ਾਇਦ ਬੀਬੀ ਨੂੰ ਅੱਜ ਫਲ ਰਹੀ ਹੈ। ਅੱਜ ਬੀਬੀ ਉਧਰਲੇ ਪਾਸੇ ਹੈ ਜੀ, ਬਿਲਕੁਲ। ਹੁਣ ਉਹ ਕਹਿੰਦੇ ਕੋਈ ਨਾ ਬੀਬੀ ਅਸੀਂ ਤੇਰੇ ਨਾਲ ਹੈ। ਪਰ ਇੱਧਰ ਵਾਲੀਆਂ ਧਿਰਾਂ ਨੂੰ ਅਕਾਲੀ ਦਲ ਕਹਿ ਨਹੀਂ ਕੁਛ ਪਾ ਰਿਹਾ, ਤਾਂ ਅਕਾਲੀ ਦਲ ਨੂੰ ਡਰ ਤਾਂ ਹੈ। ਤੇ ਹੁਣ ਬੀਬੀ ਨੇ ਜਿਵੇਂ ਘਰੋਂ ਘਰੀ ਫੇਰੀ ਸ਼ੁਰੂ ਕੀਤੀ ਆ ਜੀ, ਤੇ ਉਧਰੋਂ ਮੈਨੂੰ ਪਤਾ ਲੱਗ ਰਿਹਾ ਕਿ ਜਿਹੜਾ ਢੀਂਡਸਿਆਂ ਦਾ ਟੱਬਰ ਹੈ, ਸੁਖਦੇਵ ਸਿੰਘ ਢੀਂਡਸੇ ਹੋਰੀ ਕਹਿੰਦੇ ਕਿ ਬੀਬੀ ਨਾਂ ਤਾਂ ਹੈਗਾ ਮੇਰਾ ਜੀ, ਪਰ ਮੇਰੀਆਂ ਹੁਣ ਲੱਤਾਂ ਉਹ ਭਾਰ ਨਹੀਂ ਚੱਲਦੀਆਂ ਜਿਹੜੀਆਂ ਤੁਹਾਡੀਆਂ ਲੱਤਾਂ ਭਾਰ ਚੱਲ ਸਕਦੀਆਂ। ਬੀਬੀ ਜੀ ਤੁਸੀਂ ਸੰਭਾਲੋ ਕਮਾਨ ਜੀ। ਠੀਕ ਹੈ। ਬੀਬੀ ਨੂੰ ਸੰਯੁਕਤ ਅਕਾਲੀ ਦਲ ਦੀ ਕਮਾਂਡ ਸੌਂਪਣ ਲਈ ਵੀ ਢੀਂਡਸਾ ਟੱਬਰ ਤਿਆਰ ਜੀ। ਅੱਛਾ। ਤੇ ਬੀਬੀ ਜਗੀਰ ਕੌਰ ਕਹਿੰਦੀ ਕੋਈ ਨਾ, ਕਮਾਨ ਤਾਂ ਕੋਈ ਚੱਕਰ ਨਹੀਂ, ਕਮਾਨ ਤਾਂ ਮੈਂ ਬਿਨਾਂ ਕਹੀ ਚੱਕੀ ਫਿਰਦੀ ਆ। ਪਰ ਕਹਿੰਦੀ ਕਿ ਆਹ ਨਾ ਜਾ ਨਹੀਂ ਮੈਨੂੰ ਸਵਾਦ ਜਾਉਂਦਾ, ਥੋੜਾ ਸੰਯੁਕਤ ਸੰਯੁਕਤ ਜਾਂ ਇਹਨੂੰ ਸਿੱਧਾ ਜਾ ਕਰੋ ਕੁਛ। ਜੀ ਜੀ, ਠੀਕ ਹੈ। ਤੇ ਬੀਬੀ ਹੁਣ ਨਵਾਂ ਨਾਂ ਲੈ ਕੇ ਆਊਗੀ, ਨਵਾਂ ਅਕਾਲੀ ਦਲ ਲੈ ਕੇ ਆਊਗੀ ਤੇ ਉਹਦੇ ਵਿੱਚ ਜਗਮੀਤ ਬਰਾੜ ਬੜੇ ਚਿਹਰੇ ਦੇ ਰੂਪ ਚ ਹੋਣਗੇ। ਜਗਮੀਤ ਬਰਾੜ ਜਿਹੜੇ ਘਾਟ ਦਾ ਪਾਣੀ ਪੀ ਚੁੱਕੇ ਨੇ ਪਰ ਕਿਸੇ ਘਾਟ ਤੇ ਰੁਕੇ ਨਹੀਂ। ਬਿਲਕੁਲ ਸਹੀ ਹੈ। ਖਾਸ ਕਰਕੇ ਜਿਸ ਘਾਟ ਤੇ ਸਭ ਤੋਂ ਲੰਮਾ ਸਮਾਂ ਰਹੇ, ਜਿਹਨੇ MP ਤੱਕ ਬਣਾਤਾ, ਮੌਕਾ ਤੱਕ ਦੇਤਾ, ਉੱਥੇ ਵੀ ਉਹ ਪਾਰਟੀ ਨਾਲ ਕੁਝ ਖੱਟ ਨਹੀਂ ਸਕੇ ਤੇ ਉਹਨਾਂ ਦਾ ਬੋਲਣਾ ਹੀ ਉਹਨਾਂ ਦੇ ਲਈ ਉਲਟਾ ਨੁਕਸਾਨਦੇਹ ਸਾਬਤ ਹੋ ਗਿਆ। ਅੱਜ ਉਹ ਅਕਾਲੀ ਦਲ ਦੀ ਕੋਰ ਕਮੇਟੀ ਤੱਕ ਆ ਗਏ ਸੀ ਜੀ, ਤੇ ਉਸ ਕਮੇਟੀ ਚੋਂ ਅੱਜ ਨਾਮ ਬਾਹਰ ਹੈ ਤੇ ਹੁਣ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਜਿਨ੍ਹਾਂ ਦੇ ਨਾਂ ਐਲਾਨਦੇ ਨੇ ਉਹਨਾਂ ਚੋਂ ਜ਼ਿਆਦਾਤਰ ਨੇ ਨਾ ਕਰਤੀ ਜੀ। ਦੇਖੋ, ਸੁੱਚਾ ਸਿੰਘ ਛੋਟੇਪੁਰ ਕਹਿੰਦੇ ਤਾਲਮੇਲ ਕਮੇਟੀ ਨਾਲ ਕੋਈ ਸੰਬੰਧ ਨਹੀਂ ਮੇਰਾ। ਬਰਨਾਲੇ ਦਾ ਮੁੰਡਾ ਜਿਹੜਾ ਹੈਗਾ ਸੀਨੀਅਰ ਅਕਾਲੀ ਆਗੂ ਸੁਰਜੀਤ ਬਰਨਾਲੇ ਦਾ ਮੁੰਡਾ ਹੈ ਨਾ, ਉਹਨੇ ਵੀ ਨਾ ਕਰਤੀ।
ਕਹਿੰਦਾ ਜੀ ਕਿ ਮੇਰਾ ਤਾਂ ਕੋਈ ਸੰਬੰਧ ਨਹੀਂ ਇਸ ਤਾਲਮੇਲ, ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਆ, ਕਹਿੰਦਾ ਜੀ ਜੀ ਗਗਨਜੀਤ ਬਰਨਾਲਾ ਕਹਿੰਦੇ ਹੈ ਨਾ, ਮੇਰਾ ਕੋਈ ਸੰਬੰਧ ਨਹੀਂ ਇਹਦੇ ਨਾਲ ਹੈ। ਇਸੇ ਤਰ੍ਹਾਂ ਪੱਖੋਕੇ ਨੇ ਨਾ ਕਰਤੀ ਹੈ ਨਾ, ਅਤਵਿੰਦਰਪਾਲ ਸਿੰਘ ਪੱਖੋਕੇ। ਇਸੇ ਤਰ੍ਹਾਂ ਕਾਲੋਂ ਰਵੀਕਰਨ ਕਾਲੋਂ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਤਾਂ ਆਪਣੇ ਅਕਾਲੀ ਦਲ ਦੇ ਨਾਲ ਹੀ ਖੜੇ ਹਾਂ। ਮੈਂ ਤਾਂ ਕਦੇ ਫੋਨ ਤੱਕ ਨਹੀਂ ਸੁਣਿਆ ਇਹਦਾ, ਮੇਰੀ ਤਾਂ ਕਦੇ ਵਾਹ ਵਾਸਤਾ ਵੀ ਨਹੀਂ ਪਿਆ ਬਰਾੜ ਨਾਲ, ਮੇਰਾ ਨਾਂ ਕਿੱਥੋਂ ਆ ਗਿਆ ਮੈਨੂੰ ਸਮਝ ਨਹੀਂ ਆਉਂਦੀ ਜੀ। ਹਾਂ, ਇਹ ਸਭ ਦੇ ਦਰਮਿਆਨ ਆਦੇਸ਼ ਪ੍ਰਤਾਪ ਕੈਰੋਂ ਨੇ ਚੁੱਪ ਬੱਟੀ ਹੋਈ ਹੈ। ਠੀਕ ਹੈ, ਆਦੇਸ਼ ਪ੍ਰਤਾਪ ਮਤਲਬ ਚੁੱਪ ਦਾ ਮਤਲਬ ਰਾਜਨੀਤੀ 'ਚ ਹਾਂ ਮੰਨਿਆ ਜਾਂਦਾ ਪ੍ਰਵੀਨ ਜੀ, ਸਹਿਮਤੀ ਮੰਨਿਆ ਜਾਂਦਾ ਬਿਲਕੁਲ। ਸੋ ਇਸ ਲਈ ਉਹਨਾਂ ਦੀ ਚੁੱਪ, ਉਹਨਾਂ ਨੇ ਅਜੇ ਤੱਕ ਨਾ ਖੰਡਨ ਕੀਤਾ, ਨਾ ਕੀਤੀ ਹੈ, ਨਾ ਇਨਕਾਰ ਕੀਤਾ, ਨਾ ਇਹਨੂੰ ਸਹੀ ਠਹਿਰਾਇਆ, ਨਾ ਗਲਤ ਠਹਿਰਾਇਆ। ਮਤਲਬ ਉਹਨਾਂ ਦੀ ਚੁੱਪੀ ਬਹੁਤ ਕੁਝ ਸੰਕੇਤ ਕਰਦੀ ਹੈ, ਕਿਉਂਕਿ ਉਹ ਕਿਸੇ ਸਮੇਂ ਆਪ ਨਾਲ ਵੀ ਤਾਲਮੇਲ 'ਚ ਰਹੇ ਨੇ ਤੇ ਬੀਜੇਪੀ ਕੰਨੀ ਸਿੱਧੇ ਜਾਣ ਦੀਆਂ ਉਹਨਾਂ ਦੀ ਤਿਆਰੀਆਂ ਸਾਹਮਣੇ ਆ ਚੁੱਕੀਆਂ ਨੇ। ਤੇ ਉਹ ਅਕਾਲੀ ਦਲ ਦੇ ਉੱਥੇ ਦੇ ਲੀਡਰਾਂ ਨਾਲ, ਜਿਵੇਂ ਬਲਟੋਹੇ ਨਾਲ ਉਹਨਾਂ ਦਾ ਸਿੱਧਾ ਪੇਚ ਫਸਿਆ। ਸੋ ਅਜਿਹੇ ਮਸਲੇ ਦੇ ਵਿੱਚ ਉਹ ਹੁਣ ਬਾਦਲ ਕਰਕੇ ਚੁੱਪ ਨੇ, ਕਿਉਂਕਿ ਕਹਿੰਦੇ ਵੱਡੇ ਬਾਦਲ ਨੇ 2-3 ਵਾਰ ਬੁਲਾ ਕੇ ਕਿਹਾ ਕਿ ਕੈਰੋਂ ਮੇਰੇ ਜੀਵਦੇ ਜੀ ਨਾ ਕਰੀ, ਜਿੱਥੇ ਮਰਜੀ ਚੱਲ ਜੀ, ਮੇਰੇ ਜੀਵਦੇ ਜੀ। ਆਹ ਬਾਦਲ ਸਾਹਿਬ ਬਹੁਤ ਮਤਲਬ ਇਮੋਸ਼ਨਲ ਪੱਤਾ ਹਮੇਸ਼ਾ ਖੇਡ ਲੈਂਦੇ ਨੇ, ਚਾਹੇ ਉਹ ਨੂੰ ਮੰਤਰਾਲਾ ਦਿਵਾਉਣਾ ਹੋਵੇ ਤਦ ਵੀ ਕਹਿੰਦੇ ਨੇ ਮੋਦੀ ਸਾਹਿਬ ਇੱਕੋ ਤਮੰਨਾ ਬਸ ਕਿ ਮੈਂ ਆਪਣੀ ਨੂੰ ਮੰਤਰੀ ਦੇਖਣਾ ਚਾਹੁੰਦਾ ਤੁਹਾਡੀ ਕੈਬਨਿਟ 'ਚ, ਬਸ ਪਤਾ ਨਹੀਂ ਅਗਲੀ ਵਾਰ ਨੂੰ ਮੈਂ ਹੋਣਾ ਕਿ ਨਹੀਂ ਹੋਣਾ। ਉਹ ਐਂ ਕਹਿ ਕੇ ਉਹਦਾ ਦਬਾ ਲਿਆਉਂਦੇ ਸੀ। ਸੋ ਹੁਣ ਵੀ ਕਹਿੰਦੇ ਕੈਰੋਂ ਨੂੰ ਬੜੇ ਬਾਦਲ ਨਹੀਂ ਰੋਕਿਆ ਹੋਇਆ। ਸੋ ਕੀ ਇਹ ਉਹੀ ਚੁੱਪੀ ਹੈ ਤੇ ਉਹ ਤੋਂ ਬਾਅਦ ਕੈਰੋਂ ਕਿਸੇ ਨਵੇਂ ਪਾਲੇ 'ਚ ਜਾਣਗੇ, ਜਾਂ ਹੁਣ ਆਹ ਲਿਸਟ 'ਚ ਆਉਣ ਤੋਂ ਬਾਅਦ ਕੀ ਉਹ ਬੀਬੀ ਜਗੀਰ ਕੌਰ ਨਾਲ ਬੈਠੇ ਨਜ਼ਰ ਆ ਸਕਦੇ ਨੇ? ਇਹ ਵੱਡਾ ਸਵਾਲ ਹੈ। ਸੋ ਜੀ ਚਾਹੇ ਬਾਕੀਆਂ ਨੇ ਨਾ ਕਰਦੀ ਹੋਵੇ, ਬਰਨਾਲੇ ਜਾਂ ਛੋਟੇਪੁਰ ਹੋਰਾਂ ਨੇ, ਪਰ ਮੈਨੂੰ ਲੱਗਦਾ ਕੈਰੋਂ ਦੀ ਤਾਂ ਬਰਾੜ ਨੂੰ ਹਾਂ ਹੈ ਜਾਂ ਜਗੀਰ ਕੌਰ ਨੂੰ ਹਾਂ ਹੈ। ਪੰਜਾਬ ਦੇ ਅੰਦਰ ਇੱਕ ਹੋਰ ਅਕਾਲੀ ਦਲ ਨਵੇਂ ਰੂਪ 'ਚ ਸਾਹਮਣੇ ਆ ਸਕਦਾ ਜੇਤੀਓ। ਜੀ ਬਿਲਕੁਲ, ਜਿਸ ਤਰ੍ਹਾਂ ਦੀਆਂ ਤੁਸੀਂ ਸੰਭਾਵਨਾਵਾਂ ਤੇ ਜਿਸ ਤਰ੍ਹਾਂ ਦੀਆਂ ਸਿਆਸੀ ਗੱਲਾਂ ਸੁਣਾਈਆਂ, ਉਹਦੇ ਤੋਂ ਇਸ ਗੱਲ ਤੋਂ ਭੱਜਿਆ ਨਹੀਂ ਜਾ ਸਕਦਾ ਕਿ ਇੱਕ ਹੋਰ ਅਕਾਲੀ ਦਲ ਜਿਹੜਾ ਉਹ ਹੋਂਦ ਦੇ ਵਿੱਚ ਆ ਸਕਦਾ।